ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਕੁਝ ਖਬਰਾਂ ਤੇ ਝਾਤ ਮਾਰਨਗੇ ਕਿ ਉਹਨਾਂ ਦਾ ਐਨਾਲਿਸਿਸ ਕਰਨਗੇ ਕਿ ਉੱਥੇ ਕੀ ਕੁਛ ਹੋ ਰਿਹਾ ਹੈ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ, ਬਿੱਲਾ ਸੰਘੇੜਾ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਤੇ ਅੱਜ ਅਸੀਂ ਖਬਰਾਂ ਕਰਾਂਗੇ ਤੇ ਜੁੜ ਚੁੱਕੇ ਨੇ ਸਾਡੇ ਨਾਲ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਰਹੇ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮ 'ਚ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਸਾਡੀ ਗੱਲਬਾਤ ਦੇ ਕੇਂਦਰ ਦੇ ਵਿੱਚ ਰਹੇ, ਪਰ ਨਾਲ ਦੇਸ਼ ਦੁਨੀਆ ਦੀਆਂ ਗੱਲਾਂ ਵੀ ਜਿਹੜੀਆਂ ਕਰੀ ਦੀਆਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ। ਤੇ ਅੱਜ ਵੀ ਗੱਲਬਾਤ ਦਾ ਸਿਲਸਿਲਾ ਸੀ ਪੰਜਾਬ ਦੀ ਲਗਾਤਾਰ ਤੇਜ਼ ਹੁੰਦੀ ਜਾ ਰਹੀ ਸਿਆਸਤ, ਗਰਮ ਹੁੰਦੀ ਜਾ ਰਹੀ ਸਿਆਸਤ ਤੋਂ ਸ਼ੁਰੂ ਕਰਾਂਗੇ ਤੇ ਗੱਲਬਾਤ ਦਾ ਆਰੰਭ ਕਰਨਗੇ ਬਲਵਿੰਦਰ ਜੀ। ਹਾਂਜੀ ਸੁਸ਼ੀਲ ਜੀ, ਤੁਸੀਂ ਦੱਸ ਹੀ ਦਿੱਤਾ ਕਿ ਪੰਜਾਬ ਦੀ ਸਿਆਸਤ ਜਿਸ ਤਰ੍ਹਾਂ ਗਰਮੀ ਬਹੁਤ ਆ, ਤਾਂ ਉਸੇ ਤਰ੍ਹਾਂ ਜਿਹੜੀ ਸਿਆਸਤ ਆ ਉਹ ਗਰਮਾ ਰਹੀ ਆ। ਤੇ ਇਸ ਗਰਮਾ ਰਹੀ ਸਿਆਸਤ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ, ਕਈ ਵਾਰੀ ਬਿਆਨਾਂ ਦਾ ਖੱਟਿਆ ਖਾਂਦੇ ਕਰਦੇ ਕੱਖ ਨੇਗੇ। ਇਸੇ ਤਰ੍ਹਾਂ ਆਪਾਂ ਕੈਪਟਨ ਅਮਰਿੰਦਰ ਸਿੰਘ ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਉਹਨਾਂ ਨੇ ਕੈਨੇਡਾ ਜਾਣਾ ਸੀ। ਉਹ ਕਹਿੰਦੇ ਮੇਰੇ ਕੈਨੇਡਾ ਦਾ ਦੌਰਾ ਰੁਕ ਗਿਆ ਕਿਉਂਕਿ ਉੱਥੇ ਜਿਹੜੇ ਥੋੜ੍ਹੇ ਜਿਹੇ ਕੈਬਨਿਟ ਦੇ ਵਿੱਚ ਬੈਠੇ ਆ ਉਹ ਖਾਲਿਸਤਾਨੀ ਆ। ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਤੋਂ ਜਵਾਬ ਮੰਗ ਲਿਆ ਕਿ ਸਬੂਤ ਦਿਓ। ਇੱਕ ਬਿਆਨਬਾਜ਼ੀ, ਬਹਾਨੇਬਾਜ਼ੀਆਂ ਕਦ ਤੱਕ ਹੁੰਦੀਆਂ ਰਹਿਣਗੀਆਂ? ਸਿਆਸਤਦਾਨ ਆਪ ਦੀ ਸਿਆਸਤ ਕਰਦੇ ਆ, ਪਰ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਅਚੇਤ ਦੇ ਵਿੱਚ ਇਲਮ ਨਹੀਂ ਹੁੰਦਾ ਕਿ ਉਹਨਾਂ ਦੀ ਕਿਸੇ ਵੀ ਇੱਕ ਲਫ਼ਜ਼, ਕਹੇ ਹੋਏ ਲਫ਼ਜ਼ ਦਾ ਜਿਹੜਾ ਕੀ ਅਸਰ ਹੋ ਸਕਦਾ ਹੈ ਸੋਸਾਇਟੀ ਦੇ ਉੱਤੇ, ਸਮਾਜ ਤੇ, ਸਿਆਸਤ ਤੇ, ਜਾਂ ਕਿਸੇ ਵੀ ਸੂਬੇ ਦੇ ਅਰਥਚਾਰੇ ਤੇ, ਜਾਂ ਮੁਲਕਾਂ ਦੇ ਸੰਬੰਧਾਂ ਤੇ ਕਿਸ ਕਿਸਮ ਦਾ ਅਸਰ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਇਸ ਵਕਤ ਪੰਜਾਬ ਦੀ ਜਿਹੜੀ ਚੋਣ ਜੰਗ ਦੇ ਵਿੱਚ ਜੁਟੇ ਹੋਏ ਨੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਇਸ ਵਾਰ ਉਹ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਨੂੰ ਸੱਤਾ ਤੋਂ ਲਾਂਭੇ ਕਰਕੇ ਖੁਦ ਸੱਤਾ ਜਿਹੜੀ ਹਥਿਆ ਲੈਣ। ਉਹਦੇ ਵਾਸਤੇ ਉਹ ਆਪਣੇ ਯਤਨ ਕਰ ਰਹੇ ਨੇ। ਯਤਨ ਜੇ ਹੋਣ ਸੰਜੀਦਗੀ ਦੇ ਨਾਲ, ਲੋਕਾਂ ਦੀਆਂ ਜਿਹੜੀਆਂ ਉਮੰਗਾਂ ਨੇ, ਆਸਾਂ ਨੇ, ਉਮੀਦਾਂ ਨੇ, ਉਹਦੇ ਮੁਤਾਬਕ ਉਹਦਾ ਏਜੰਡਾ ਤੈਅ ਹੋਵੇ ਤੇ ਉਸ ਏਜੰਡੇ ਤੇ ਕੰਮ ਕੀਤਾ ਜਾਏ ਤੇ ਲੋਕਾਂ 'ਚ ਜਾਇਆ ਜਾਏ, ਫਿਰ ਤਾਂ ਤੁਸੀਂ ਉਹਨਾਂ ਯਤਨਾਂ ਨੂੰ ਕਹਿੰਦੇ ਹੋ ਕਿ ਸੱਚਮੁੱਚ ਕੋਈ ਵੀ ਪਾਰਟੀ ਜਾਂ ਕੋਈ ਵੀ ਆਗੂ ਜਿਹੜਾ ਆ ਉਹ ਰਿਐਲਿਟੀ ਦੇ ਵਿੱਚ ਸਹੀ ਰਾਜਨੀਤੀ ਕਰ ਰਿਹਾ। ਪਰ ਜਦੋਂ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉਲਟ ਲੋਕਾਂ ਦੇ ਇਸ਼ੂਜ਼ ਨੂੰ ਛੱਡ ਕੇ ਉਹ ਇਸ਼ੂ ਉਭਾਰੇ ਜਾਣ, ਜਿਨ੍ਹਾਂ ਇਸ਼ੂਜ਼ ਦੇ ਲੋਕ ਜਿਹੜੀ ਹੈ ਖੁਦ ਚਰਚਾ ਤਾਂ ਕਰਨ ਪਰ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਾ ਹੋਵੇ, ਤਾਂ ਫਿਰ ਪਤਾ ਲੱਗ ਜਾਂਦਾ ਹੈ ਕਿ ਇੱਕ ਸਿਰਫ ਤੇ ਸਿਰਫ ਬਿਆਨਬਾਜ਼ੀ ਤੇ ਹੀ ਸਾਰਾ ਕੁਝ ਟਿਕਿਆ ਹੋਇਆ। ਬਿਆਨਬਾਜ਼ੀ ਦੇ ਜਿਹੜੇ ਸਤੰਭ ਹੈ ਉਹਨਾਂ ਉੱਤੇ ਇੱਕ ਪੁਲ ਜਿਹੜਾ ਉਸਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਤਰ੍ਹਾਂ ਸੱਤਾ ਦੇ ਪੁਲ ਉਸਰਦੇ ਨਹੀਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਕੈਨੇਡਾ ਦੇ ਪੰਜਾਬੀ ਮੂਲ ਦੇ 4 ਮੰਤਰੀਆਂ ਦੇ ਉੱਤੇ ਇਹ ਇਲਜ਼ਾਮ ਲਾਇਆ ਗਿਆ ਵੀ ਉਹਨਾਂ ਦਾ ਪਿਛੋਕੜ ਖਾਲਿਸਤਾਨੀ ਰਿਹਾ ਤੇ ਉਹ ਖਾਲਿਸਤਾਨ ਦਾ ਜਿਹੜਾ ਪ੍ਰਚਾਰ ਹੁੰਦਾ ਸੀ ਉਹਦੇ ਵਿੱਚ ਵੀ ਪ੍ਰਚਾਰ ਸਮੱਗਰੀ ਵੀ ਬਣਦੇ ਰਹੇ, ਜਿਹੜੇ ਇਕੱਠ ਵਗੈਰਾ ਹੁੰਦੇ ਸੀ ਉਹਨਾਂ 'ਚ ਵੀ ਜਾਂਦੇ ਰਹੇ। ਤੇ ਇਹਨਾਂ ਨੇ ਹੀ ਉਹਨਾਂ ਦੀ ਕੈਨੇਡਾ ਦੀ ਜਿਹੜੀ ਫੇਰੀ ਸੀ ਉਹਨੂੰ ਰੱਦ ਕਰਵਾਉਣ ਦੇ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਹ ਕਹਿ ਦੇਣਾ ਹੋਰ ਗੱਲ ਹੈ, ਪਰ ਜੇ ਸੱਚਮੁੱਚ ਉਹਨਾਂ ਦੇ ਕੋਲ ਇਸ ਗੱਲ ਵਾਸਤੇ ਕਿਸੇ ਕਿਸਮ ਦੇ ਪ੍ਰੂਫ ਹੈਗੇ ਤਾਂ ਉਹਨਾਂ ਨੂੰ ਉਹ ਨਸ਼ਰ ਕਰਨੇ ਚਾਹੀਦੇ ਸੀ। ਅਮਰੀਕਾ ਉਹਨਾਂ ਨੂੰ ਇਹ ਕਹਿਣ ਤੋਂ ਪਹਿਲਾਂ ਖੁਦ ਖਿਆਲ ਰੱਖਣਾ ਚਾਹੀਦਾ ਸੀ ਕਿ ਜਦੋਂ ਅੱਜ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖੁਦ, ਕਿਉਂਕਿ ਇਸ ਵਾਰ ਇਹਦਾ ਦੌਰਾ ਹੋ ਨਹੀਂ ਸਕਿਆ ਉਹਨਾਂ ਦਾ ਦੌਰਾ ਰੱਦ ਹੋਣ ਦੇ ਕੁਝ ਹੋਰ ਕਾਰਨ ਨੇ। ਉਹਨਾਂ ਦਾ ਦੌਰਾ ਕੋਈ ਕੈਨੇਡਾ ਦੀ ਹਕੂਮਤ ਨੇ ਰੱਦ ਨਹੀਂ ਸੀ ਕੀਤਾ। ਖੁਦ ਕੈਪਟਨ ਅਮਰਿੰਦਰ ਨੇ ਇਸ ਗੱਲੋਂ ਭੈ ਖਾਂਦਿਆਂ, ਡਰ ਖਾਂਦਿਆਂ ਕਿ ਉਹਨਾਂ ਦੇ ਅਪੋਜ਼ ਉਹਨਾਂ ਦੀ ਹੋ ਸਕਦੀ, ਉਹਨਾਂ ਦੇ ਖਿਲਾਫ ਨਾਅਰੇਬਾਜ਼ੀਆਂ ਹੋ ਸਕਦੀਆਂ, ਜਿੱਦਾਂ ਅਮਰੀਕਾ ਨੇ ਇੱਕ ਸ਼ਹਿਰ ਦੇ ਵਿੱਚ ਵੀ ਹੋਇਆ, ਭਾਵੇਂ ਲੋਕਾਂ ਨੇ ਉਹ ਨਾਅਰੇਬਾਜ਼ੀ ਕੀਤੀ ਪਰ ਉਹ
ਇੱਕ ਕਿਸਮ ਦੀ ਪੰਜਾਬੀ ਭਾਈਚਾਰੇ ਲਈ ਇੰਟਰਨੈਸ਼ਨਲ ਨਿਊਜ਼ ਬਣ ਗਈ ਸੀ। ਸੋ ਇਸ ਗੱਲੋਂ ਡਰਦਿਆਂ ਹੋਇਆ ਉਹਨਾਂ ਨੇ ਆਪ ਦਾ ਦੌਰਾ ਆਪ ਛੱਡਿਆ। ਕੈਨੇਡਾ ਦੀ ਹਕੂਮਤ ਨੇ ਕੋਈ ਉਹਨਾਂ ਤੇ ਨਾ ਹੀ ਉੱਥੋਂ ਦੀ ਅਦਾਲਤ ਨੇ ਉਹਨਾਂ ਨੂੰ ਕੈਨੇਡਾ ਜਾਣ ਤੋਂ ਰੋਕਿਆ ਸੀ। ਇਹ ਕਹਿਣਾ ਬਿਲਕੁਲ ਵੀ ਵਾਜਬ ਨਹੀਂ ਕਿ ਉਹਨਾਂ ਦਾ ਦੌਰਾ ਰੱਦ ਕਰਵਾਉਣ 'ਚ ਕੈਨੇਡੀਅਨ ਜਿਹੜੇ 4 ਮੰਤਰੀ ਬਣੇ ਨੇ ਪੰਜਾਬੀ ਮੂਲ ਦੇ ਉਹਨਾਂ ਦਾ ਉਹਦੇ 'ਚ ਹੱਥ ਹੈ। ਦੂਜੀ ਗੱਲ ਉਹਨਾਂ ਨੂੰ ਕਹਿਣਾ ਕਿ ਉਹ ਖਾਲਿਸਤਾਨੀ ਰਹੇ ਨੇ ਤੇ ਉਹ ਕਹਿਣ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਨੂੰ ਜ਼ਰੂਰ ਇਹ ਧਿਆਨ ਰੱਖਣਾ ਚਾਹੀਦਾ ਸੀ ਕਿ ਜਦੋਂ ਉਹ ਖੁਦ ਜਾਂਦੇ ਰਹੇ ਨੇ ਕੈਨੇਡਾ ਦੇ ਵਿੱਚ, ਖਾਸ ਤੌਰ ਦੇ ਉੱਤੇ ਡਿਕਸੀ ਗੁਰਦੁਆਰਾ ਟੋਰਾਂਟੋ ਦੇ ਵਿੱਚ ਜਿਹੜਾ ਹੈ, ਉੱਥੇ ਦੀਆਂ ਤਸਵੀਰਾਂ ਵੀ ਜਿਹੜੀਆਂ ਹੁਣ ਤੱਕ ਦੇਖੀਆਂ ਜਾ ਸਕਦੀਆਂ ਤੇ ਉਦੋਂ ਖੁਦ ਕੈਪਟਨ ਅਮਰਿੰਦਰ ਦੇ ਉੱਤੇ ਇਹ ਇਲਜ਼ਾਮ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਜਿਹੜੇ ਹੈ ਉਹ ਕੈਨੇਡਾ ਦੀ ਧਰਤੀ ਤੇ ਜਾ ਕੇ ਇੱਕ ਗਰਮ ਖਿਆਲੀ ਪੋਲੀਟਿਕਸ ਦਾ ਅੰਗ ਬਣ ਗਏ ਨੇ। ਦੂਜੀ ਗੱਲ, ਜਦੋਂ ਖੁਦ ਪੰਜਾਬ ਦੇ ਮੁੱਖ ਮੰਤਰੀ ਰਹੇ ਉਦੋਂ ਇੱਕ ਕਾਂਗਰਸੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਜਿਹੜੇ ਏਜੰਡੇ ਲਿਆਂਦੇ ਸੀ ਆਪਣੀ ਸਰਕਾਰ ਹੁੰਦਿਆਂ ਤੇ ਉਹਨਾਂ ਬਾਰੇ ਵੀ ਓਪੋਜੀਸ਼ਨ ਨੇ ਇਹ ਕਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਪੰਥਕ ਏਜੰਡਾ ਜਿਹੜਾ ਹੈ ਪੂਰੀ ਤਰ੍ਹਾਂ ਹਥਿਆ ਲਿਆ। ਕੋਈ ਆਪਣੀ ਰਾਜਨੀਤੀ ਕਿਵੇਂ ਡਿਜ਼ਾਈਨ ਕਰਦਾ, ਕੋਈ ਰਾਜਨੀਤੀ ਦੇ ਵਿੱਚ ਕਿਵੇਂ ਬਿਹੇਵ ਕਰਦਾ, ਇਹ ਉਹਦਾ ਅਧਿਕਾਰ ਹੈ। ਉਹਦੇ ਅਧਿਕਾਰ ਦੇ ਉੱਤੇ ਛਾਪਾ ਨਹੀਂ ਮਾਰਿਆ ਜਾ ਸਕਦਾ। ਮੇਰੀ ਕੀ ਵਿਚਾਰਧਾਰਾ ਆ, ਇਹ ਮੇਰਾ ਅਧਿਕਾਰ ਹੈ। ਜੇ ਮੈਂ ਆਪਣੀ ਵਿਚਾਰਧਾਰਾ ਤੇ ਕਾਇਮ ਹੈ ਤੇ ਕੋਈ ਗੁਨਾਹ ਨਹੀਂ ਹੈ। ਕੋਈ ਕਿਸੇ ਦੀ ਵੀ ਕੋਈ ਵਿਚਾਰਧਾਰਾ ਹੋ ਸਕਦੀ ਹੈ ਤੇ ਉਹਨੂੰ ਇਸ ਤਰ੍ਹਾਂ ਉਹਨੂੰ ਟਾਰਗੇਟ ਕਰਕੇ ਤੇ ਦੂਜਾ ਆਪਣੇ ਦੌਰੇ ਨੂੰ ਰੱਦ ਹੋਣ ਦਾ ਉਹ ਕਾਰਨ ਦੱਸਣਾ, ਮੈਨੂੰ ਲੱਗਦਾ ਕੈਪਟਨ ਅਮਰਿੰਦਰ ਦੀ ਇਹ ਜਿਹੜੀ ਬਿਆਨਬਾਜ਼ੀ ਇਹਦੇ ਨਾਲ ਜਿੱਥੇ ਦੋਵਾਂ ਮੁਲਕਾਂ ਦੇ ਸੰਬੰਧਾਂ ਤੇ ਅਸਰ ਪੈ ਸਕਦਾ, ਕੈਨੇਡਾ ਤੇ ਭਾਰਤ ਦੇ ਸੰਬੰਧਾਂ ਤੇ, ਕਿਉਂਕਿ ਉਹ ਕੈਨੇਡਾ ਦੇ ਸਧਾਰਨ ਵਿਅਕਤੀ ਨਹੀਂ ਹੈ, ਉਹ ਕੈਨੇਡਾ ਦੀ ਪਾਰਲੀਮੈਂਟ ਦੇ ਮੈਂਬਰ ਵੀ ਬਹੁਤ ਸਾਰੇ ਉਹਦੇ ਵਿੱਚੋਂ ਹੈ ਤੇ ਕੁਝ ਜਿੱਦਾਂ 4 ਤਾਂ ਉਹ ਮੰਤਰੀ ਹੈ ਜਿਨ੍ਹਾਂ ਤੇ ਉਹਨਾਂ ਨੇ ਸਿੱਧੇ ਇਲਜ਼ਾਮ ਲਾਏ। ਸੋ ਦਬੱਲੇ ਜਿਹੜੇ ਸੰਬੰਧ ਆ ਦੋਵਾਂ ਮੁਲਕਾਂ ਤੇ ਉਹਦੇ ਤੇ ਵੀ ਅਸਰ ਪੈ ਸਕਦਾ। ਦੂਜਾ, ਪੰਜਾਬੀ ਸਮਾਜ ਹੈ ਜਿਹੜਾ ਭਾਰਤੀ ਸਮਾਜ ਹੈ, ਜਿਹੜੀ ਕਮਿਊਨਿਟੀ ਹੈ ਸਾਡੀ ਇੰਡੀਅਨ ਕਮਿਊਨਿਟੀ ਜਾਂ ਪੰਜਾਬੀ ਕਮਿਊਨਿਟੀ ਖਾਸ ਤੌਰ ਦੇ ਉੱਤੇ, ਉਹਦੇ 'ਚ ਵੀ ਜਿਹੜੀ ਇੱਕ ਹਲਚਲ ਇਸ ਮਸਲੇ ਤੇ ਮਚ ਸਕਦੀ ਹੈ। ਤੇ ਇੱਧਰ ਜਿਹੜਾ ਸਾਡਾ ਚੜ੍ਹਦਾ ਪੰਜਾਬ ਹੈ, ਇੱਥੇ ਵੀ ਇੱਥੋਂ ਦੇ ਸਮਾਜ 'ਚ ਵੀ ਇੱਥੋਂ ਦੀ ਸਿਆਸਤ ਤੇ ਵੀ ਇਹਦਾ ਅਸਰ ਪਏਗਾ ਤੇ ਅਸਰ ਪੈਣਾ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਨੇ ਨਾਲ ਦੀ ਨਾਲ ਹੀ ਇਹ ਮੁੱਦੇ ਨੂੰ ਚੁੱਕ ਲਿਆ। ਜਿਹੜੇ ਕਾਂਗਰਸ ਦੇ ਹੀ ਬੜੇ ਜਾਂਬਾਜ਼ ਕਿਸਮ ਦੇ, ਬੜੇ ਮੁਖਰ ਕਿਸਮ ਦੇ ਆਗੂ ਰਹੇ ਨੇ, ਸੁਖਪਾਲ ਸੁਖਹਿਰਾ, ਉਹ ਅੱਜ ਕੱਲ੍ਹ ਆਮ ਆਦਮੀ ਪਾਰਟੀ 'ਚ ਹੈ, ਉਹਨਾਂ ਨੇ ਇਸ ਮੁੱਦੇ ਨੂੰ ਚੱਕ ਲਿਆ ਤੇ ਉਹਨਾਂ ਨੇ ਇਹ ਕਿਹਾ ਕੈਪਟਨ ਅਮਰਿੰਦਰ ਨੂੰ ਵੀ ਤੁਹਾਨੂੰ ਇਹਦੇ ਪ੍ਰੂਫ ਜਿਹੜੇ ਆ ਨਸ਼ਰ ਕਰਨੇ ਚਾਹੀਦੇ ਹੈ, ਵੀ ਜੇ ਤੁਹਾਡੇ ਕੋਲ ਇਹਦੀ ਜਾਣਕਾਰੀ ਹੈ ਤਾਂ ਤੁਸੀਂ ਇਹਦੇ ਜਿਹੜੇ ਆ ਸਬੂਤਾਂ ਸਮੇਤ ਅੱਗੇ ਆਓ। ਉਸ ਤੋਂ ਬਾਅਦ ਫਿਰ ਕੈਪਟਨ ਅਮਰਿੰਦਰ ਨੇ ਸਗੋਂ ਆਮ ਆਦਮੀ ਪਾਰਟੀ ਨੂੰ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਤਾਂ ਖਾਲਿਸਤਾਨ ਦੀ ਬੁਲਾਰਾ ਬਣੀ ਹੋਈ ਹੈ, ਸਪੋਕਸ ਪਰਸਨ ਬਣੀ ਹੋਈ ਹੈ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਕੇ ਜਿਹੜੇ ਇਸ਼ੂਜ਼ ਹੈ ਪੰਜਾਬ ਦੇ, ਉਹਨਾਂ ਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੋਵੇਂ ਜਿਹੜੇ ਆ ਉਹਨਾਂ ਨੂੰ ਉਭਾਰਿਆ ਜਾ ਰਿਹਾ ਹੈ। ਸੋ ਇਸ ਨੇ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਸਮਾਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਹਿਰੇ ਅਸਰ ਪਾਉਣੇ ਹੈ ਤੇ ਇਹ 2017 ਦੀਆਂ ਚੋਣਾਂ ਦੇ ਵਿੱਚ ਜ਼ਰੂਰ ਕੈਪਟਨ ਅਮਰਿੰਦਰ ਨੂੰ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਜੀ ਅੱਜ ਹੀ ਤਾਂ ਅੱਗੇ ਗੱਲ ਆਪਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ ਹਾਂ ਕਿ ਉਹਨਾਂ ਦੀ ਵੀ ਬਿਆਨਬਾਜ਼ੀ ਇਸ ਵੇਲੇ ਕਿਉਂ ਕਰ ਰਹੇ ਆ, ਇਹ ਵੀ ਦੇਖਣ ਵਾਲੀ ਗੱਲ ਆ ਕਿ ਜਿਹੜਾ ਹੁਣ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੈਂ ਤੇ ਆਪਣੇ ਹਾਈ ਕਮਾਨ ਨੂੰ ਦੱਸ ਦਿੱਤਾ ਸੀ ਮੈਂ ਪਾਰਟੀ ਬਣਾਉਣੀ ਆ, ਮੈਂ ਇਹ ਕਰਨਾ ਆ, ਮੈਂ ਉਹ ਕਰਨਾ, ਪਰ ਹੁਣ ਹੀ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ? ਇਹ ਬੜੀ ਸਧਾਰਨ ਨਜ਼ਰੇ ਦੇਖਿਆ ਤਾਂ ਕੈਪਟਨ ਅਮਰਿੰਦਰ ਦਾ ਇਹ ਕਹਿਣਾ ਜਿਹੜਾ ਆ ਵੀ ਹਾਂ ਮੈਂ ਇੱਕ ਟਾਈਮ ਜਦੋਂ ਸੀਗਾ ਤੇ ਮੈਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਹਿ ਦਿੱਤਾ ਸੀ ਕਿ ਮੈਂ ਤਾਂ ਵੱਖਰੀ ਪਾਰਟੀ ਬਣਾਉਣ ਲੱਗਾ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕਿਹਾ ਸੀ ਜੇ ਤੁਸੀਂ ਵੱਖਰੀ ਪਾਰਟੀ ਬਣਾਓਗੇ ਇਹਦੇ ਨਾਲ ਕਾਂਗਰਸ ਪਾਰਟੀ ਦਾ ਨੁਕਸਾਨ ਤਾਂ ਹੋਏਗਾ ਪੰਜਾਬ ਦੇ ਵਿੱਚ, ਪਰ ਇਹਦੇ ਨਾਲ ਤੁਹਾਡਾ ਵੀ ਕੱਖ ਨਹੀਂ ਬਣਨਾ, ਤੁਸੀਂ ਵੀ ਨੁਕਸਾਨ ਜਾਓਗੇ। ਪਰ ਕੈਪਟਨ ਨੇ ਕਿਹਾ ਕਿ ਮੈਂ ਉਹਦੇ ਬਾਵਜੂਦ ਕਿਹਾ ਕਿ ਕਿਉਂਕਿ ਤੁਸੀਂ ਮੈਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਹੁਣ ਨਹੀਂ ਬਣਾ ਰਹੇ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਲਗਾਤਾਰ ਪ੍ਰੋਟੈਕਟ ਕੀਤਾ ਜਾ ਰਿਹਾ, ਇਸ ਕਰਕੇ ਮੈਂ ਤਾਂ ਵੱਖਰੀ ਪਾਰਟੀ ਬਣਾਵਾਂਗਾ। ਉਸ ਤੋਂ ਬਾਅਦ ਹਾਈ ਕਮਾਂਡ ਨੇ ਫੈਸਲਾ ਕੀਤਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਡਲਾਈਨ ਕਰਕੇ ਉਹਨਾਂ ਨੂੰ ਸਮਝਾ ਬੁਝਾ ਕੇ ਪਿੱਛੇ ਕਰ ਦਿੱਤਾ ਜਾਏ ਤੇ ਕੈਪਟਨ ਅਮਰਿੰਦਰ ਨੂੰ ਹੀ ਪੰਜਾਬ ਕਾਂਗਰਸ ਦੀ ਕਮਾਂਡ ਦਿੱਤੀ ਜਾਏ। ਹੁਣ ਸਧਾਰਨ ਨਜ਼ਰੇ ਇਹ ਗੱਲ ਹੈਰਾਨੀ ਪੈਦਾ ਕਰਦੀ ਹੈ ਵੀ ਇਹ ਕੀ ਗੱਲ ਹੋਈ ਕਿ ਹੁਣ ਤਾਂ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ। ਕੈਪਟਨ ਅਮਰਿੰਦਰ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਹੈ ਤੇ ਉਦੋਂ ਕੈਪਟਨ ਅਮਰਿੰਦਰ ਖੁਦ ਕਹਿੰਦੇ ਰਹੇ ਆ ਕਿ ਜਦੋਂ ਖੁਦ ਪ੍ਰਤਾਪ ਸਿੰਘ ਬਾਜਵਾ ਨੇ ਇਹ ਦੋਸ਼ ਲਾਏ ਸੀ ਕਿ ਕੈਪਟਨ ਅਮਰਿੰਦਰ ਵੱਖਰੀ ਪਾਰਟੀ ਬਣਾਉਣ ਜਾ ਰਹੇ ਆ ਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਦੱਸਦਾ ਹੈ ਵੀ ਕੈਪਟਨ ਵੱਖਰੀ ਪਾਰਟੀ ਬਣਾਉਣ ਜਾ ਰਹੇ ਆ। ਉਦੋਂ ਤਾਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਨਹੀਂ ਪ੍ਰਤਾਪ ਸਿੰਘ ਬਾਜਵਾ ਝੂਠ ਬੋਲਦੇ ਆ, ਮੈਂ ਬਿਲਕੁਲ ਵੱਖਰੀ ਪਾਰਟੀ ਨਹੀਂ ਬਣਾਉਣੀ। ਜਦਕਿ ਉਦੋਂ ਜਿਹੜੀਆਂ ਐਕਟੀਵਿਟੀਜ਼ ਚੱਲ ਰਹੀਆਂ ਸੀ ਉਹਦੇ 'ਚ ਅਸੀਂ ਦੇਖਿਆ ਵੀ ਕੈਪਟਨ ਅਮਰਿੰਦਰ ਨੇ ਲੰਚ ਡਿਪਲੋਮੇਸੀ ਤੇ ਡਿਨਰ ਡਿਪਲੋਮੇਸੀ ਤੇਜ਼ ਕੀਤੀ ਹੋਈ ਸੀ
ਤੇ 5-4 ਤਾਂ ਏਦਾਂ ਦੇ MLA ਸੀ ਕੈਪਟਨ ਅਮਰਿੰਦਰ ਦੇ ਹਮਾਇਤੀ ਜਿਨ੍ਹਾਂ ਨੇ ਓਪਨਲੀ ਕਹਿ ਦਿੱਤਾ ਸੀ ਵੀ ਕੈਪਟਨ ਸਾਹਿਬ ਤੁਸੀਂ ਵੱਖਰੀ ਪਾਰਟੀ ਬਣਾਓ, ਅਸੀਂ ਤੁਹਾਡੇ ਨਾਲ ਆਵਾਂਗੇ। ਯਾਨੀ ਕੈਪਟਨ ਅਮਰਿੰਦਰ ਇਨਕਾਰ ਕਰ ਰਹੇ ਸੀ, ਉਹਨਾਂ ਦੇ ਹਮਾਇਤੀ ਕਹਿ ਰਹੇ ਸੀ ਬਣਾਓ ਵੱਖਰੀ ਪਾਰਟੀ, ਅਸੀਂ ਤੁਹਾਡੇ ਨਾਲ ਆ, ਤੇ ਨਾਲ ਕੈਪਟਨ ਅਮਰਿੰਦਰ ਲੰਚ ਤੇ ਡਿਪਲੋਮੇਸੀ ਕਰ ਰਹੇ ਸੀ। ਸੋ ਅੱਜ ਉਹਨਾਂ ਵੱਲੋਂ ਇਹ ਕਹਿਣਾ, ਇਹਦਾ ਜਿਹੜਾ ਅਰਥ ਹੋ ਰਿਹਾ, ਪਰ ਜਿੱਦਾਂ ਮੈਂ ਕਿਹਾ ਕਿ ਸ਼ੁਰੂ 'ਚ ਆਮ ਬੰਦਾ ਜਦੋਂ ਦੇਖਦਾ ਉਸ ਤੋਂ ਹੈਰਾਨ ਹੁੰਦਾ ਵੀ ਅੱਜ ਕੀ ਲੋੜ ਪੈ ਗਈ, ਪਰ ਮੈਂ ਸਮਝਦਾ ਇਹਦੀ ਇੱਕ ਲੋੜ ਕੈਪਟਨ ਅਮਰਿੰਦਰ ਨੇ ਆਪ ਪੈਦਾ ਕੀਤੀ ਹੈ। ਉਹ ਇਹ ਹੈ, ਦੋ ਗੱਲਾਂ ਇਹਦੇ ਵਿੱਚ ਹੈਗੀਆਂ। ਨੰਬਰ ਇੱਕ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਨੂੰ ਹਾਲੇ ਤੱਕ ਵੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਦੇ ਕੈਂਡੀਡੇਟ ਦੇ ਤੌਰ ਤੇ ਹਾਈਕਮਾਂਡ ਨੇ ਪੇਸ਼ ਨਹੀਂ ਕੀਤਾ ਕਾਂਗਰਸ ਪਾਰਟੀ ਵੱਲੋਂ। ਨੰਬਰ 2, ਪੰਜਾਬ ਦੇ ਵਿੱਚ ਜਿਹੜੀਆਂ ਟਿਕਟਾਂ ਦੀ ਵੰਡ ਹੋ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਤੇ ਕੈਪਟਨ ਅਮਰਿੰਦਰ ਦੀ ਹੀ ਚੱਲੇ, ਇਹ ਸਥਿਤੀ ਹਾਲੇ ਬਣੀ ਨਹੀਂ ਹੈ। ਇਹ ਦੋ ਗੱਲਾਂ ਕਰਕੇ ਕੈਪਟਨ ਅਮਰਿੰਦਰ ਜਿਹੜਾ ਇੱਕ ਪ੍ਰੈਸ਼ਰ ਟੈਕਟਿਕਸ ਪਹਿਲਾਂ ਯੂਜ਼ ਕਰ ਚੁੱਕਿਆ ਹੈ ਤੇ ਜਿਹਦੇ 'ਚ ਉਹ ਸਫਲ ਹੋ ਚੁੱਕੇ ਹੈ। ਵੀ ਜਦੋਂ ਉਹਨਾਂ ਨੇ ਇੱਕ ਧਮਕੀ ਦਿੱਤੀ ਆਪਣੀ ਹਾਈਕਮਾਂਡ ਜਾਂ ਸੋਨੀਆ ਜਾਂ ਰਾਹੁਲ ਗਾਂਧੀ ਨੂੰ ਵੀ ਮੈਂ ਵੱਖਰੀ ਪਾਰਟੀ ਬਣਾ ਲੈਣੀ ਹੈ, ਉਹ ਜਿਹੜਾ ਪ੍ਰੈਸ਼ਰ ਟੈਕਟਿਕਸ ਯੂਜ਼ ਕੀਤਾ ਸੀ ਕੈਪਟਨ ਨੇ, ਉਹ ਸਫਲ ਹੋ ਗਿਆ। ਹਾਈਕਮਾਂਡ ਨੇ ਇਹ ਸੋਚਦਿਆਂ ਵੀ ਜੇ ਸੱਚਮੁੱਚ ਇਹਨੇ ਵੱਖਰੀ ਪਾਰਟੀ ਬਣਾ ਲਈ, 35 MLA ਦੇ ਨਾਲ ਆ, ਜੇ 35 ਨਾ ਵੀ ਜਾਣ 15 ਤੋਂ 20 MLA ਵੀ ਚੱਲ ਗਏ ਤੇ ਕਾਂਗਰਸ ਦਾ ਤਾਂ ਪੰਜਾਬ 'ਚ ਪੂਰੀ ਤਰ੍ਹਾਂ ਭੋਗ ਪੈ ਜਾਣਾ। ਕੈਪਟਨ ਇਹ ਸੋਚਦੇ ਹਾਈਕਮਾਂਡ ਨੇ ਕੈਪਟਨ ਨੂੰ ਪ੍ਰਧਾਨ ਬਣਾਤਾ। ਹੁਣ ਉਹ ਜਿਹੜੀ ਪ੍ਰੈਸ਼ਰ ਇੱਕ ਕਿਸਮ ਦੀ ਜਿਹੜੀ ਰਣਨੀਤਿਕ ਜਿਹੜੀ ਕਹਿ ਲਓ ਵੀ ਕੋਸ਼ਿਸ਼ ਸੀ ਕੈਪਟਨ ਦੀ, ਉਹ ਸਫਲ ਹੋ ਗਈ ਤੇ ਉਹ ਪ੍ਰੈਸ਼ਰ ਨਾ ਬਰਦਾਸ਼ਤ ਕਰਦਿਆਂ ਹੋਇਆ ਹਾਈਕਮਾਂਡ ਨੇ ਉਹਨਾਂ ਨੂੰ ਪ੍ਰਧਾਨ ਬਣਾਤਾ। ਉਹੀ ਪ੍ਰੈਸ਼ਰ ਟੈਕਟਿਕਸ ਫਿਰ ਤੋਂ ਯੂਜ਼ ਕਰ ਰਹੇ ਨੇ ਕੈਪਟਨ ਅਮਰਿੰਦਰ। ਇੱਕ ਵਾਰ ਫਿਰ ਦਬਵੀਂ ਸੁਰ ਦੇ ਵਿੱਚ ਟੇਢੇ ਢੰਗ ਦੇ ਨਾਲ ਹਾਈਕਮਾਂਡ ਨੂੰ ਚੇਤਾਵਨੀ ਦੇ ਰਹੇ ਆ ਵੀ ਜਾਂ ਤਾਂ ਮੈਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਬਣਾ ਦਿਓ, ਜੇ ਨਹੀਂ ਤੁਸੀਂ ਬਣਾਉਂਦੇ ਤੇ ਜੇ ਚੋਣ ਅਸੀਂ ਜਿੱਤ ਗਏ, ਕਾਂਗਰਸ ਵਾਲੀ ਚੋਣ ਜਿੱਤ ਗਈ, ਫਿਰ ਵੀ ਕੋਈ ਮਸਲਾ ਨਹੀਂ ਹੈ ਤੇ ਮੈਂ ਫਿਰ ਜੇ ਤੁਸੀਂ ਮੈਨੂੰ ਨਹੀਂ ਮੁੱਖ ਮੰਤਰੀ ਬਣਾਓਗੇ ਮੈਂ ਵੱਖਰਾ ਹੋ ਜਾਊਗਾ ਆਪਣੇ ਹਮਾਇਤੀ MLA ਲੈ ਕੇ। ਜੇ ਹਾਰ ਗਏ ਤਾਂ ਵੀ ਮੇਰੇ ਕੋਲ ਇੱਕ ਲੌਜਿਕ ਰਹੇਗਾ, ਕੈਪਟਨ ਅਮਰਿੰਦਰ ਹੋਰੀ ਸੋਚਦੇ ਆ ਲੌਜਿਕ ਰਹੇਗਾ ਵੀ ਮੈਂ ਤਾਂ ਦੇਖੋ ਤੁਸੀਂ ਮੈਨੂੰ ਕੈਂਡੀਡੇਟ ਨਹੀਂ ਬਣਾਇਆ, ਹਾਰਨ ਦਾ ਕਾਰਨ ਇੱਕੋ ਇੱਕ ਹੈ ਕਿ ਜੇ ਤੁਸੀਂ ਮੁੱਖ ਮੰਤਰੀ ਦਾ ਮੈਨੂੰ ਉਮੀਦਵਾਰ ਤੈਅ ਕਰ ਦਿੰਦੇ ਤਾਂ ਆਪਾਂ ਹਾਰਨਾ ਨਹੀਂ ਸੀ, ਤੇ ਫਿਰ ਵੀ ਉਹ ਵੱਖਰਾ ਹੋਣ ਦਾ ਉਹਨਾਂ ਕੋਲ ਰਸਤਾ ਰਹਿੰਦਾ। ਦੂਜਾ ਉਹ ਚਾਹੁੰਦੇ ਆ ਕਿ ਜਿਹੜੇ ਕੈਂਡੀਡੇਟ ਚੁਣਨੇ ਆ ਉਹਦੇ 'ਚ ਮੇਰੀ ਹੀ ਚੱਲੇ, ਮੇਰੇ ਧੜੇ ਦੇ ਜ਼ਿਆਦਾ ਉਮੀਦਵਾਰ ਜਿਹੜੇ ਆ ਉਹ ਬਣਨ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਇਸ ਗੱਲ ਦੇ ਅਧਿਕਾਰ ਲੈਣਾ ਚਾਹੁੰਦੇ ਆ ਹਾਈਕਮਾਂਡ ਤੋਂ ਟੇਢੇ ਢੰਗ ਦੇ ਨਾਲ, ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਇੱਕ ਪ੍ਰੈਸ਼ਰ ਟੈਕਟਿਕਸ ਯੂਜ਼ ਕਰਕੇ। ਇਹ ਦੋ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਜਾਂ ਦੋ ਯੋਜਨਾਵਾਂ ਆ ਜਿਨ੍ਹਾਂ ਨੂੰ ਇਸ ਤਰ੍ਹਾਂ ਬਿਆਨਬਾਜ਼ੀ ਦੇ ਰਾਹੀਂ ਹਾਈਕਮਾਂਡ ਤੱਕ ਕਨਵੇ ਕਰਨਾ ਚਾਹੁੰਦੇ ਆ। ਜੀ ਬਿਲਕੁਲ, ਲੱਗਦਾ ਕਿ ਇਹਨਾਂ ਦੀ ਬਹੁਤੀ ਸੁਣੀ ਵੀ ਨਹੀਂ ਜਾਂਦੀ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰੀਏ, ਇੱਕ ਛੋਟੇਪੁਰ ਦਾ ਬਿਆਨ ਆਇਆ ਸੀਗਾ ਸੁੱਚਾ ਸਿੰਘ ਹੋਰਾਂ ਦਾ ਕਿ ਉਮੀਦਵਾਰਾਂ ਦੀ ਲਿਸਟ ਬਹੁਤ ਲੰਬੀ ਆ, ਲੱਗਦਾ ਕਿ ਇੱਥੇ ਵੀ ਕੁਝ ਹੋਣ ਵਾਲਾ। ਬਿਲਕੁਲ ਤੁਸੀਂ ਠੀਕ ਸਮਾਇਆ। ਆਮ ਆਦਮੀ ਪਾਰਟੀ ਬਾਰੇ ਅਸੀਂ ਚਰਚਾ ਅਕਸਰ ਕਰਦੇ ਹਾਂ ਤੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਬਾਰੇ ਚਰਚਾ ਕਰਦਿਆਂ ਹੋਇਆ ਸਾਡੀ ਇਹ ਇੱਛਾ ਵੀ ਹੈ ਕਿ ਜ਼ਰੂਰ ਪੰਜਾਬ ਦੇ ਲੋਕ ਜਿਹੜੇ ਹੈ ਉਹਨਾਂ ਨੂੰ ਇੱਕ ਬਦਲ ਜਿਹੜਾ ਦਿਖਾਈ ਦੇ ਰਿਹਾ, ਇੱਕ ਵਾਰ ਉਹਨਾਂ ਨੂੰ ਉਹ ਬਦਲ ਅਜ਼ਮਾ ਲੈਣਾ ਚਾਹੀਦਾ। ਭਾਵੇਂ ਸਾਡੀਆਂ ਕੁਝ ਧਾਰਨਾਵਾਂ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਜਿਹੜੀ ਹੈ ਉਹਦੇ 'ਚ ਆਮ ਆਦਮੀ ਪਾਰਟੀ ਪ੍ਰਤੀ ਜਿਹੜੀਆਂ ਬਾਕੀਆਂ ਨਾਲੋਂ ਕੁਝ ਵੱਖਰੀਆਂ ਹੈ, ਪਰ ਉਹਦੇ ਬਾਵਜੂਦ ਅਸੀਂ ਚਾਹੁੰਦੇ ਹਾਂ ਕਿ ਇੱਕ ਬਦਲ ਦਾ ਮੌਕਾ ਆ ਪੰਜਾਬ ਦੇ ਲੋਕਾਂ ਨੂੰ, ਉਹ ਬਦਲ ਉਹਨਾਂ ਨੂੰ ਅਜ਼ਮਾ ਕੇ ਦੇਖ ਲੈਣਾ ਚਾਹੀਦਾ। ਪਰ ਹਾਲਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਵੀ ਬਹੁਤਾ ਕੁਝ ਚੰਗਾ ਨਹੀਂ ਹੋ ਰਿਹਾ। ਇੱਕ ਗੱਲ ਤਾਂ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ, ਜਿਹੜੀ ਐਕਟਿਵ ਲੀਡਰਸ਼ਿਪ ਹੈ, ਜਿਹੜੀ ਅਕਸਰ ਸੁਰੱਖਿਆ 'ਚ ਰਹਿੰਦੀ ਹੈ, ਉਸ ਲੀਡਰਸ਼ਿਪ ਵੱਲੋਂ ਜਿਹੜੀਆਂ ਬਿਆਨਬਾਜ਼ੀਆਂ ਕੀਤੀਆਂ ਜਾਂਦੀਆਂ ਉਹ ਆਮ ਆਦਮੀ ਪਾਰਟੀ ਦੇ ਸੰਕਟ ਪੈਦਾ ਕਰਦੀਆਂ। ਮੈਂ ਉਹਦੇ ਤੇ ਹੁਣ ਟਿੱਪਣੀ ਨਹੀਂ ਕਰਨੀ, ਭਗਵੰਤ ਮਾਨ ਜਾਂ ਗੁਰਪ੍ਰੀਤ ਘੁੱਗੀ ਨੇ ਜਿਹੜੀਆਂ ਗੱਲਾਂ ਕੀਤੀਆਂ ਅਧਿਆਪਕ ਵਰਗ ਬਾਰੇ ਤੇ ਉਹਦਾ ਕਿੰਨਾ ਖਮਿਆਜ਼ਾ ਉਹਨਾਂ ਨੂੰ ਹੁਣ ਭੁਗਤਣਾ ਪੈ ਰਿਹਾ। ਤੇ 2017 ਦੀਆਂ ਚੋਣਾਂ ਤੱਕ ਜੇ ਇਹ ਮਾਹੌਲ ਰਿਹਾ ਤਾਂ ਅਧਿਆਪਕ ਵਰਗ ਜੇ ਸੱਚਮੁੱਚ ਇਕੱਠਾ ਹੋ ਗਿਆ ਤੇ ਬਹੁਤ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਸਕਦਾ। ਸੋ ਮੈਂ ਇਸ ਤੋਂ ਪਹਿਲਾਂ ਕਿ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਰਾਂ, ਇੱਕ ਮੈਂ ਸੰਕੇਤਕ ਗੱਲ ਇਹ ਕਰ ਰਿਹਾ ਸੀ ਵੀ ਬਿਆਨਬਾਜ਼ੀ ਕਰਦਿਆਂ ਹੋਇਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਦੂਜੀ ਗੱਲ, ਸੁੱਚਾ ਸਿੰਘ ਛੋਟੇਪੁਰ ਨੇ ਜਿਹੜੀ ਗੱਲ ਕਹੀ ਆ ਉਹ ਬਹੁਤ ਇੰਪੋਰਟੈਂਟ ਇਸ ਕਰਕੇ ਹੈ ਵੀ ਅਸੀਂ ਖੁਦ ਇਹਦੇ ਤੇ ਚਰਚਾ ਕਰਦੇ ਹਾਂ, ਕਈ ਵਾਰ ਇਹ ਗੱਲ ਕਹਿ ਚੁੱਕੇ ਹਾਂ। ਜਦੋਂ ਮੈਂ ਅਮਰੀਕਾ ਦੀ ਫੇਰੀ ਤੇ ਸੀ ਵੀ ਤੇ ਰਾਜਕਰਨਵੀਰ ਹੋਰਾਂ ਨਾਲ ਗੱਲ ਕਰਦਾ ਵੀ ਮੈਂ ਕਿਹਾ ਸੀ ਵੀ ਇਹ ਸਭ ਤੋਂ ਵੱਡੀ ਤਾਕਤ ਹੈ ਆਮ ਆਦਮੀ ਪਾਰਟੀ ਦੀ ਵੀ ਲੋਕ ਬਹੁਤ ਜ਼ਿਆਦਾ ਇਸ ਪਾਰਟੀ ਨਾਲ ਜੁੜ ਰਹੇ ਆ, ਪਰ ਇਹੀ ਚੋਣਾਂ ਵੇਲੇ ਜਦੋਂ ਟਿਕਟਾਂ ਵੱਜਣੀਆਂ ਇਹੀ ਇਸ ਪਾਰਟੀ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਣੀ ਹੈ। ਤੇ ਸੁੱਚਾ ਸਿੰਘ ਛੋਟੇਪੁਰ ਦੇ ਬਿਆਨ ਨਾਲ ਇਹ ਗੱਲ ਪ੍ਰਮਾਣਿਤ ਹੋ ਗਈ ਹੈ, ਕਿਉਂਕਿ ਇੱਕ ਹਲਕੇ ਦੇ ਵਿੱਚ 2 ਨਹੀਂ 3 ਨਹੀਂ 4 ਨਹੀਂ 10 ਕੈਂਡੀਡੇਟ ਪੈਦਾ ਹੋ ਗਏ। ਇੱਕ ਹਲਕੇ 'ਚ 117 ਹਲਕੇ ਹੈ। ਜੇ ਇੱਕ ਹਲਕੇ ਦੀ ਗੱਲ ਕਰੀਏ ਉੱਥੇ 8 ਤੋਂ 10 ਕੈਂਡੀਡੇਟ ਜੇ
ਜੇ ਦਾਅਵਾ ਕਰਨਗੇ ਕਿ ਮੈਨੂੰ ਟਿਕਟ ਚਾਹੀਦੀ ਹੈ ਤਾਂ ਇਸ ਪਾਰਟੀ ਦੀ ਹਾਲਤ ਕੀ ਹੋਏਗੀ। ਤੁਹਾਨੂੰ ਯਾਦ ਕਰਨਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਪਿਛਲੀ ਵਾਰ ਹਾਰੀ ਇਸ ਕਰਕੇ ਹੈ, 26 ਬਾਗੀ ਹੋ ਗਏ ਸੀ ਕਾਂਗਰਸ ਦੇ, ਤੇ ਕੈਪਟਨ ਅਮਰਿੰਦਰ ਹੋਰਾਂ ਨੇ ਜਿਹੜੇ ਤੰਬੂ ਕੱਢੇ ਹੋਏ ਸੀ ਜਦੋਂ ਪਹਿਲਾਂ ਚੋਣਾਂ ਦੇ ਨਤੀਜੇ ਆ ਰਹੇ ਸੀ, 11 ਵਜੇ ਤੱਕ ਬਰਾਬਰ ਦੀ ਟੱਕਰ ਸੀ, ਲੱਗਦਾ ਸੀ ਕੈਪਟਨ ਨੂੰ ਵੀ ਅਸੀਂ ਸਰਕਾਰ ਬਣਾ ਲੈਣੀ ਹੈ, ਤੇ 1 ਵਜੇ ਕੈਪਟਨ ਅਮਰਿੰਦਰ ਨੂੰ ਤੰਬੂ ਪੱਟਣੇ ਪਏ ਆਪਣੇ, ਜਿਹੜੇ ਜਸ਼ਨ ਮਨਾਉਣ ਵਾਸਤੇ ਇੱਥੇ ਚੰਡੀਗੜ੍ਹ 'ਚ ਉਹਨਾਂ ਨੇ ਕੱਢੇ ਹੋਏ ਸੀ, ਕਿਉਂਕਿ ਉਹ ਬਾਗੀਆਂ ਨੇ ਹਰਾਇਆ ਕੈਪਟਨ ਅਮਰਿੰਦਰ ਨੂੰ। ਜਿਹਨਾਂ ਬਾਗੀਆਂ ਬਾਰੇ ਕੈਪਟਨ ਅਮਰਿੰਦਰ ਨੇ ਖੰਨੇ 'ਚ ਇੱਕ ਸਟੇਜ ਤੋਂ ਬੋਲਦੇ ਇਹ ਵੀ ਕਿਹਾ ਵੀ ਕਤਲੇਆਮ ਲਫ਼ਜ਼ ਵੀ ਵਰਤਿਆ ਆਪਣੇ ਹੀ ਕਾਂਗਰਸ ਦੇ ਬਾਗੀ ਆਗੂਆਂ ਬਾਰੇ ਵੀ ਕਤਲੇਆਮ ਹੋਏਗਾ ਇਹਨਾਂ ਦਾ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਆਮ ਆਦਮੀ ਪਾਰਟੀ ਜੇ ਇੱਕ ਹਲਕੇ 'ਚ 8 ਤੋਂ 10 ਕੈਂਡੀਡੇਟ ਦਾਅਵੇਦਾਰ ਹੋ ਰਹੇ ਹੈ ਤਾਂ ਫਿਰ ਆਮ ਆਦਮੀ ਪਾਰਟੀ ਕਿਹਨੂੰ ਟਿਕਟ ਦਊ, ਕਿਹਨੂੰ ਛੱਡੂ, ਕਿਹਨੂੰ ਰੱਖੂ। ਇਹ ਮੁਸੀਬਤ ਹੈ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ। ਜਿਹੜਾ ਵੀ ਬੰਦਾ ਅੱਜ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਉਹ ਇਸ ਤਾਕ ਵਿੱਚ ਹੈ ਕਿ ਮੈਨੂੰ ਵੀ ਟਿਕਟ ਮਿਲ ਜਾਣੀ ਹੈ ਜਾਂ ਮੈਂ ਟਿਕਟ ਲੈ ਲੈਣੀ ਹੈ। ਜਿੱਦਾਂ ਦਿੱਲੀ ਦੇ ਵਿੱਚ ਹੋਇਆ, ਸਧਾਰਨ ਤੋਂ ਸਧਾਰਨ ਜਿਹੜੇ ਮੁਹੱਲੇ ਦੇ ਵਿੱਚ ਪੰਚਾਇਤ ਦੀ ਮੈਂਬਰੀ ਨਹੀਂ ਸੀ ਜਿੱਤ ਸਕਦੇ, ਉਹ ਉੱਥੇ ਐਮਐਲਏ ਬਣ ਗਏ ਕਿਉਂਕਿ ਇੱਕ ਹਵਾ ਸੀ, ਇੱਕ ਵੇਵ ਸੀ, ਇੱਕ ਲਹਿਰ ਸੀ ਕਿ 17 ਤੋਂ 67 ਸੀਟਾਂ ਜਿੱਤ ਗਈ ਆਮ ਆਦਮੀ ਪਾਰਟੀ। ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਉਹੀ ਵੇਵ ਚੱਲਣ ਵਾਲੀ ਹੈ, ਤੇ ਇਸੇ ਆਸ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਆਮ ਆਦਮੀ ਪਾਰਟੀ ਵੱਲ ਉਲਰ ਰਹੇ ਹੈ, ਤੇ ਨਾਲ ਦੀ ਨਾਲ ਉਹ ਟਿਕਟਾਂ ਦੀ ਚਾਹਵਾਨ ਹੈ। ਤੇ ਸੁੱਚਾ ਸਿੰਘ ਛੋਟੇਪੁਰ ਨੂੰ ਇਹ ਮੁਸੀਬਤ ਹੈ ਵੀ ਹੁਣ ਕਰਨਾ ਕੀ ਹੈ। ਟਿਕਟਾਂ ਜਿਹੜੀ ਹੈ ਉਹਨਾਂ ਤੇ ਜਿਹੜੀ ਸਹੀ ਵੱਜਣੀ ਹੈ ਅਰਵਿੰਦ ਕੇਜਰੀਵਾਲ ਦੇ ਹੱਥ ਨਾਲ ਵੱਜਣੀ ਹੈ, ਤੇ ਇਹ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਵਾਸਤੇ ਮੁਸੀਬਤ ਪੈਦਾ ਕਰਨਗੀਆਂ। ਇਹਦੇ ਚੋਂ ਕਿੱਦਾਂ ਪਾਰ ਨਿਕਲਣਾ ਆਮ ਆਦਮੀ ਪਾਰਟੀ ਨੇ, ਉਹਨਾਂ ਨੂੰ ਹੋਰ ਤੋਂ ਯੋਜਨਾਬੰਦੀ ਕਰਨੀ ਪਏਗੀ। ਇਸੇ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਸੂਚੀ ਹੈ ਉਮੀਦਵਾਰਾਂ ਦੀ ਮਈ ਮਹੀਨੇ 'ਚ ਜਾਰੀ ਹੋਣੀ ਸੀ, ਜੂਨ ਲੰਘ ਚੱਲਾ ਹੈ, ਹੁਣ ਕਹਿੰਦੇ ਜੁਲਾਈ 'ਚ ਅਸੀਂ ਜਾਰੀ ਕਰਾਂਗੇ। ਮੈਨੂੰ ਲੱਗਦਾ ਜੁਲਾਈ 'ਚ ਵੀ ਕਿਤੇ ਨਾ ਕਿਤੇ ਗੜਬੜ ਹੋ ਕੇ ਅਗਸਤ ਤੱਕ ਗੱਲ ਚਲੀ ਜਾਣੀ ਹੈ ਜੀ। ਹਾਂ, ਤੇ ਜੀ ਅਗਲੇ ਆਪਾਂ ਬੀਜੇਪੀ ਵਾਲਾ ਜਾਂਦੇ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਵਿੱਚ ਵੀ ਅੰਦਰ ਖਾਤੇ ਕੁਛ ਚੰਗਾ ਨਹੀਂ ਹੈਗਾ। ਜਦ ਦੇ ਇਹਨਾਂ ਦੇ ਨਵੇਂ ਪ੍ਰਧਾਨ ਬਣੇ ਆ ਉਹਨਾਂ ਨੇ ਕੋਈ ਮੀਟਿੰਗ ਨਹੀਂ ਕੀਤੀ, ਪਰ ਕਹਿੰਦੇ ਕਿ ਜਿਹੜੇ ਬੀਜੇਪੀ ਵਾਲੇ ਆ ਉਹ ਜਿਹੜੀ ਪੁਰਾਣੀ ਐਗਜੈਕਟਿਵ ਆ ਉਸ ਦੇ ਨਾਲ ਹੀ ਮੀਟਿੰਗਾਂ ਕਰਨ ਲੱਗੇ। ਦੇਖੋ, ਭਾਰਤੀ ਜਨਤਾ ਪਾਰਟੀ ਮੁਕਾਬਲਤਨ ਬਾਕੀ ਜਿਹੜੀਆਂ ਪਾਰਟੀਆਂ ਉਹਨਾਂ ਨਾਲੋਂ ਜ਼ਿਆਦਾ ਅਨੁਸ਼ਾਸਿਤ ਪਾਰਟੀ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ, ਕਿਹਾ ਨਹੀਂ ਜਾਂਦਾ, ਵੈਸੇ ਦੇਖਣ 'ਚ ਵੀ ਆਇਆ। ਪਰ ਹੁਣ ਭਾਰਤੀ ਜਨਤਾ ਪਾਰਟੀ ਦੇ ਸੂਰਜਾਲ ਉਹ ਨਹੀਂ ਹੈਗੇ ਜਿਹੜੇ ਅੱਜ ਤੋਂ 10-15 ਸਾਲ ਸੀ। ਅਨੁਸ਼ਾਸਨ ਇਸ ਪਾਰਟੀ ਦੇ ਵਿੱਚੋਂ ਵੀ ਗਾਇਬ ਹੋ ਚੁੱਕਾ। ਤੇ ਦੂਜੀ ਗੱਲ ਇਹ ਹੈ ਕਿ ਇਹਦੇ ਚੱਲਦਿਆਂ ਹੀ ਜਦੋਂ ਡਿਸਿਪਲਿਨ ਨਹੀਂ ਕਿਸੇ ਵੀ ਆਰਗੇਨਾਈਜੇਸ਼ਨ 'ਚ ਰਹਿੰਦਾ ਤੇ ਫਿਰ ਇੱਕ ਦਿੱਕਤ ਨਹੀਂ ਕਈ ਦਿੱਕਤਾਂ ਆ ਜਾਂਦੀਆਂ। ਹੁਣ ਵਿਜੇ ਸਾਂਪਲਾ ਨੂੰ ਪੰਜਾਬ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਹਾਲੇ ਤੱਕ ਵਿਜੇ ਸਾਂਪਲਾ ਨੇ ਐਗਜ਼ੈਕਟਿਵ ਦੀ ਇੱਕ ਵੀ ਮੀਟਿੰਗ ਕਾਲ ਨਹੀਂ ਸੀ ਕੀਤੀ। ਹੁਣ ਮੀਟਿੰਗ ਕਰ ਰਹੇ 1 ਤੇ 2 ਨੂੰ ਮੀਟਿੰਗ ਕਰਨੀ ਹੈ, ਤੇ ਇਸ ਮੀਟਿੰਗ ਦੇ ਵਿੱਚ ਚੋਣ ਮੰਥਨ ਕਰਨਾ ਹੈ ਕਿ 2017 ਦੀ ਚੋਣ ਕਿਹਨਾਂ ਮੁੱਦਿਆਂ ਤੇ ਲੜਨੀ ਹੈ, ਤੇ ਜੇ ਅਕਾਲੀ ਦਲ ਨਾਲ ਰਲ ਕੇ ਲੜਨੀ ਹੈ ਤੇ ਫਿਰ ਕਿਸ ਕਿਸਮ ਦਾ ਸਮਝੌਤਾ ਰਹੇਗਾ, ਕਿ ਉਹੀ ਪੈਟਰਨ ਰਹੇਗਾ ਜਿਹੜਾ ਪਹਿਲਾ ਪੈਟਰਨ ਸੀ, ਜਾਂ ਪੈਟਰਨ ਬਦਲ ਵੀ ਸਕਦਾ ਹੈ, ਕਿ ਸੀਟਾਂ ਦੀ ਅਦਲਾ ਬਦਲੀ ਵੀ ਹੋ ਸਕਦੀ ਹੈ। ਇਹ ਗੱਲਾਂ ਕਰਨੀਆਂ ਕਿਹਦੇ ਨਾਲ ਹੈ? ਪੁਰਾਣੀ ਐਗਜ਼ੈਕਟਿਵ ਦੇ ਨਾਲ। ਜਾਨੀ ਵਿਜੇ ਸਾਂਪਲਾ ਜਦ ਤੋਂ ਪ੍ਰਧਾਨ ਬਣੇ ਹੈ ਹਾਲੇ ਤੱਕ ਆਪਣੀ ਐਗਜ਼ੈਕਟਿਵ ਹੀ ਨਹੀਂ ਬਣਾ ਸਕੇ। ਜਿੱਦਾਂ ਅਸੀਂ ਪਿੱਛੇ ਜਦੋਂ ਕੈਪਟਨ ਅਮਰਿੰਦਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਚਰਚਾ ਕਰਦੇ ਰਹੇ, ਕਈ ਮਹੀਨੇ 2-3 ਮਹੀਨੇ ਲੰਘ ਗਏ, ਉਹਨਾਂ ਨੇ ਆਪਣੀ ਜਿਹੜੇ ਅਹੁਦੇਦਾਰ ਹੀ ਨਹੀਂ ਸੀ ਨਿਯੁਕਤ ਕੀਤੇ, ਹੋਰ ਜਾ ਕੇ ਕੀਤੇ ਬਹੁਤ ਦੇਰੀ ਬਾਅਦ। ਇਹਦਾ ਨੁਕਸਾਨ ਬੀਜੇਪੀ ਨੂੰ ਵੀ ਹੋਣਾ। ਜੇ ਤੁਸੀਂ ਪੁਰਾਣੀ ਐਗਜ਼ੈਕਟਿਵ ਦੇ ਨਾਲ ਮੀਟਿੰਗ ਕਰਨੀ ਹੈ, ਪੁਰਾਣੀ ਐਗਜ਼ੈਕਟਿਵ ਨਾਲ ਮੀਟਿੰਗ ਕਰਕੇ ਤੁਸੀਂ ਚੋਣ ਮੰਥਨ ਕਰਨਾ ਹੈ, ਤੇ ਜਦ ਮਹੀਨੇ ਖੰਡ ਨੂੰ ਹੋਰ ਨਵੀਂ ਐਗਜ਼ੈਕਟਿਵ ਬਣਾਓਗੇ, ਜਿਹੜਾ ਇਸ ਐਗਜ਼ੈਕਟਿਵ ਵਿੱਚ ਮੰਥਨ ਕੀਤਾ ਹੋਊਗਾ ਉਹ ਨਾਲ ਦੀ ਨਾਲ ਦੂਜੀ ਜਿਹੜੀ ਐਗਜ਼ੈਕਟਿਵ ਬਣੇਗੀ ਨਵੀਂ, ਉਹਦੇ ਤੇ ਕੋਈ ਚੈਲੰਜ ਆ ਸਕਦੇ ਆ, ਕੁਝ ਇਤਰਾਜ਼ ਆ ਸਕਦੇ ਆ। ਸੋ ਭਾਰਤੀ ਜਨਤਾ ਪਾਰਟੀ 1 ਤੇ 2 ਜੁਲਾਈ ਨੂੰ ਜਲੰਧਰ 'ਚ ਮੀਟਿੰਗ ਕਾਲ ਉਹਨਾਂ ਨੇ ਕੀਤੀ ਐਗਜ਼ੈਕਟਿਵ ਦੀ, ਤੇ ਵਿਜੇ ਸਾਂਪਲਾ ਨੇ ਐਗਜ਼ੈਕਟਿਵ ਦੇ ਵਿੱਚ ਜਿਹੜੇ ਮੁੱਦੇ ਰੱਖਣੇ ਆ ਪੰਜਾਬ ਦੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ, ਉਹਦੇ ਤੇ ਚਰਚਾ ਇਸ ਮੀਟਿੰਗ ਦੇ ਵਿੱਚ ਹੋਣੀ ਹੈ। ਪਰ ਸਵਾਲ ਇਹ ਉੱਠ ਰਿਹਾ ਵੀ ਇਸ ਮੀਟਿੰਗ ਤੋਂ ਪਹਿਲਾਂ ਐਗਜ਼ੈਕਟਿਵ ਕਿਉਂ ਨਹੀਂ ਬਣਾਈ ਗਈ? ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਵਿਜੇ ਸਾਂਪਲਾ ਜਿਹੜੇ ਧੜੇ ਦੇ ਲੋਕ ਹੈ ਵੀ ਸਾਨੂੰ ਮੀਟਿੰਗ ਦੇ ਵਿੱਚ ਜਾਣ ਦਾ ਮੌਕਾ ਨਹੀਂ ਮਿਲਣਾ ਕਿਉਂਕਿ ਅਸੀਂ ਐਗਜ਼ੈਕਟਿਵ 'ਚ ਹੈ ਨਹੀਂ, ਤੇ ਉਹਨਾਂ ਨੂੰ ਇਹ ਉਮੀਦ ਸੀ ਵੀ ਜਦੋਂ ਐਗਜ਼ੈਕਟਿਵ ਬਣੂਗੀ ਤੇ ਅਸੀਂ ਐਗਜ਼ੈਕਟਿਵ ਦਾ ਹਿੱਸਾ ਹੋਵਾਂਗੇ। ਹੁਣ ਐਗਜ਼ੈਕਟਿਵ ਦਾ ਹਿੱਸਾ ਨਹੀਂ। ਦੂਜੇ ਬੰਦੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਕੋਰ ਕਮੇਟੀ ਦੇ ਵਿੱਚ ਜਿੱਦਾਂ ਸ਼ਾਮਲ ਕੀਤਾ ਗਿਆ ਬੀਜੇਪੀ ਦੀ ਕੋਰ ਕਮੇਟੀ ਦੇ ਵਿੱਚ, ਇਹਨੇ ਇੱਕ ਨਵਾਂ ਚੈਪਟਰ ਖੋਲ ਦਿੱਤਾ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦੇ ਨਾਲ ਰਿਸ਼ਤਾ ਕੀ ਹੋਏਗਾ। ਕਿਉਂਕਿ ਬੀਜੇਪੀ ਵੱਲੋਂ ਜਿਹੜੇ ਨਵਜੋਤ ਸਿੰਘ ਸਿੱਧੂ ਹੈ ਉਹਨਾਂ ਦਾ ਜਿਸ ਤਰ੍ਹਾਂ ਦਾ ਨਵਜੋਤ ਕੌਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦਾ ਵਿਹਾਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਉਹਦੇ ਕਰਕੇ ਜਿਹੜਾ 36 ਦਾ ਅੰਕੜਾ ਬਣਿਆ ਹੋਇਆ ਅਕਾਲੀ ਦਲ ਦੇ ਨਾਲ, ਉਹ ਕਿੱਦਾਂ ਨਿਭੇਗਾ ਹੁਣ ਉੱਥੇ ਜੇ ਅਕਾਲੀ ਦਲ ਦੇ ਨਾਲ ਹੀ ਸਾਂਝ ਹੈ। ਤੇ ਇਹ ਮਸਲਾ ਵੀ ਵਿਚਾਰਿਆ ਜਾਏਗਾ ਲਾਜ਼ਮੀ ਐਗਜ਼ੈਕਟਿਵ ਦੇ ਵਿੱਚ। ਪਰ ਐਗਜ਼ੈਕਟਿਵ ਪੁਰਾਣੀ ਹੈ, ਪੁਰਾਣੀ ਐਗਜ਼ੈਕਟਿਵ ਦੇ ਨਾਲ ਕੀ ਨਵੇਂ ਫੈਸਲੇ ਕਰੇਗੀ ਭਾਰਤੀ ਜਨਤਾ ਪਾਰਟੀ, ਇਹਦੇ ਤੇ ਸਵਾਲ ਉੱਠ ਰਿਹਾ ਹੈ ਜੀ। ਅਤੇ ਅਗਲੀ ਆਪਾਂ ਗੱਲ ਕਰਦੇ ਹਾਂ ਮਨੁੱਖੀ ਅਧਿਕਾਰਾਂ ਦੀ।
ਤੇ ਪੰਜਾਬ ਦੇ ਵਿੱਚ ਕਹਿੰਦੇ ਕਿ ਸਭ ਤੋਂ ਵੱਧ ਮਨੁੱਖੀ ਅਧਿਕਾਰਾਂ ਦਾ ਘਾਣ ਪੁਲਿਸ ਕਰਦੀ, ਖਾਕੀ ਵਰਦੀ। ਦੇਖੋ, ਇਹ ਤਾਂ ਲੋਕਾਂ ਦੀ ਜ਼ੁਬਾਨ ਤੇ ਵੈਸੇ ਹੀ ਹੈ ਵੀ ਜਿਹੜੇ ਲੋਕਾਂ ਨੂੰ ਪਬਲਿਕ ਦੇ ਸੇਵਕ ਹੋਣਾ ਚਾਹੀਦਾ ਹੈ ਉਹ ਲੋਕਾਂ ਦੇ ਹਾਕਮ ਹੀ ਨਹੀਂ ਬਣੇ ਹੋਏ, ਸਗੋਂ ਜ਼ਾਲਮਾਨਾ ਹਾਕਮ ਬਣੇ ਹੋਏ ਆ। ਪੰਜਾਬ ਪੁਲਿਸ ਜਿਹੜੀ ਹੈ ਉਹਦਾ ਜਿਹੜਾ ਕਰੈਕਟਰ ਹੈ, ਅਸਲ ਦੇ ਵਿੱਚ ਪੁਲਿਸ ਬਾਰੇ ਗੱਲ ਵੱਖਰੀ ਵੀ ਕੀਤੀ ਜਾ ਸਕਦੀ, ਕਿਸੇ ਕਰਾਂਗੇ ਵੀ। ਸਾਡੀ ਜਿਹੜੀ ਪੁਲਿਸ ਹੈ, ਚਾਹੇ ਉਹ ਪੰਜਾਬ ਪੁਲਿਸ ਹੈ ਜਾਂ ਭਾਰਤੀ ਪੁਲਿਸ ਹੈ, ਇਹ ਅਸਲ ਦੇ ਵਿੱਚ ਜਿਹੜਾ ਅੰਗਰੇਜ਼ ਵੇਲੇ ਪੁਲਿਸ ਦਾ ਜਿਹੜਾ ਟੋਟਲ ਜਿਸ ਕਿਸਮ ਦਾ ਸਟਰਕਚਰ ਸੀ, ਉਸੇ ਸਟਰਕਚਰ ਨੂੰ ਢੋ ਰਹੀ ਹੈ ਸਾਡੀ ਪੁਲਿਸ। ਅੰਗਰੇਜ਼ ਨੇ ਪੁਲਿਸ ਬਣਾਈ ਸੀ ਭਾਰਤੀ ਲੋਕਾਂ ਤੇ ਦਮਨ ਕਰਨ ਵਾਸਤੇ, ਕਿ ਆਜ਼ਾਦੀ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਉਣ ਵਾਸਤੇ ਉਹਨਾਂ ਨੂੰ ਪੁਲਿਸ ਚਾਹੀਦੀ ਸੀ, ਤੇ ਉਸੇ ਪੈਟਰਨ ਤੇ ਸਾਡੀ ਪੁਲਿਸ ਚੱਲ ਰਹੀ ਹੈ, ਪੰਜਾਬ ਦੀ ਪੁਲਿਸ ਵੀ ਚੱਲ ਰਹੀ ਹੈ। ਹੁਣ ਜਿਹੜੇ ਸਾਡੇ ਕੋਲ ਜਿਹੜੇ ਅਸੀਂ ਤਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਲੋਕ ਜਿਹੜੇ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਕੇ ਵੀ ਸਾਨੂੰ ਦੱਸਦੇ ਆ ਵੀ ਦੇਖੋ ਜੀ ਪੰਜਾਬ ਪੁਲਿਸ ਦਾ ਬਿਹੇਵ ਰਿਹਾ ਪਿਛਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਵੀ ਪੁਲਿਸ ਉਹਨੂੰ ਪਰੇਸ਼ਾਨ ਕਰ ਰਹੀ ਸੀ, ਉਹਦੇ ਤੇ ਲਗਾਤਾਰ ਇੱਦਾਂ ਦਾ ਪ੍ਰੈਸ਼ਰ ਬਣਾ ਦਿੱਤਾ ਗਿਆ, ਉਹ ਸੁਸਾਈਡ ਕਰ ਗਿਆ। ਇੱਦਾਂ ਦੇ ਬਹੁਤ ਸਾਰੇ ਕੇਸ ਹੈ ਜਦੋਂ ਪੁਲਿਸ ਤੋਂ ਦੁਖੀ ਹੋ ਕੇ ਲੋਕਾਂ ਨੇ ਸੁਸਾਈਡ ਤੱਕ ਵੀ ਕੀਤੇ ਆ। ਰੋਜ਼ ਘਟਨਾਵਾਂ ਵਾਪਰ ਰਹੀਆਂ, ਇਹ ਤਾਂ ਲੋਕਾਂ 'ਚ ਹੈ ਚਰਚਾ। ਪਰ ਹੁਣ ਸਾਡੇ ਸਾਹਮਣੇ ਬਕਾਇਦਾ ਰਿਕਾਰਡ ਤੇ ਗੱਲ ਚੜ ਗਈ ਹੈ, ਲੋਕਾਂ ਦੀ ਰਾਖੀ ਕਰਨ ਵਾਲੀ ਜਿਹਦਾ ਕੰਮ ਹੈ ਲੋਕਾਂ ਦੀ ਰਾਖੀ ਕਰਨਾ, ਪੰਜਾਬ ਪੁਲਿਸ, ਉਹ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ 'ਚ ਸਭ ਤੋਂ ਜ਼ਿਆਦਾ ਅੱਗੇ ਹੈ। ਲੋਕਾਂ ਦੇ ਨਾਇਕ ਬਣਨ ਦੀ ਥਾਂ ਦੇ ਉੱਤੇ ਪੰਜਾਬ ਪੁਲਿਸ ਵਾਲੇ ਜਿਹੜੇ ਹੈ ਲੋਕਾਂ ਦੇ ਖਲਨਾਇਕ ਬਣੇ ਹੋਏ ਹੈ। 18 ਸਾਲ ਹੋ ਗਏ ਮਨੁੱਖੀ ਅਧਿਕਾਰ ਕਮਿਸ਼ਨ ਬਣਿਆ ਪੰਜਾਬ ਨੂੰ, ਤੇ 18 ਸਾਲਾਂ ਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਆਈਆਂ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ, ਸ਼ਿਕਾਇਤਾਂ ਕੁੱਲ ਆਈਆਂ 2,39,000 ਤੇ 281। ਵੱਖ-ਵੱਖ ਵਰਗਾਂ ਨੇ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਕਿ ਸਾਡੇ ਨਾਲ ਇੱਥੇ ਬੇਇਨਸਾਫੀ ਹੋਈ ਆ, ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। 2,39,281 ਸ਼ਿਕਾਇਤਾਂ ਟੋਟਲ ਹੈ 18 ਸਾਲਾਂ 'ਚ। ਇਹਦੇ ਵਿੱਚੋਂ 1,31,000 ਤੇ 776 ਸ਼ਿਕਾਇਤਾਂ ਕੱਲੀਆਂ ਪੰਜਾਬ ਪੁਲਿਸ ਦੇ ਖਿਲਾਫ ਹੈ। ਯਾਨੀ ਐਡੇ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਹਾਲੇ ਜਿਹੜੀਆਂ ਸ਼ਿਕਾਇਤਾਂ ਨਹੀਂ ਜਾਂਦੀਆਂ ਮਨੁੱਖੀ ਅਧਿਕਾਰਾਂ ਕੋਲ, ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ, ਉਹਨਾਂ ਦੀ ਤਾਂ ਸੂਚੀ ਬਹੁਤ ਜ਼ਿਆਦਾ ਹੈ। ਸੋ ਪਿੰਡ ਜਾਓ, ਸ਼ਹਿਰ ਜਾਓ, ਗਲੀ ਜਾਓ, ਸੜਕੇ ਜਾਓ, ਤੁਹਾਨੂੰ ਜਿਹੜੇ ਪੁਲਿਸ ਵਾਲੇ ਖੜੇ ਦਿਖਾਈ ਦਿੰਦੇ ਹੈ ਉਹ ਤੁਹਾਡੀ ਸੇਵਾ ਵਾਸਤੇ ਨਹੀਂ ਹੈ। ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ, ਪੁਲਿਸ ਦੇ ਵਿੱਚ ਬਹੁਤ ਸਾਰੇ ਲੋਕ ਚੰਗੇ ਵੀ ਆ ਜਿਹੜੇ ਮਨੁੱਖੀ ਅਧਿਕਾਰਾਂ ਦੀ ਰਾਖੀ ਖੁਦ ਕਰਦੇ ਆ, ਜਿਹਦੇ ਕਰਕੇ ਉਹਨਾਂ ਨੂੰ ਸਸਪੈਂਸ਼ਨਾਂ ਝੱਲਣੀਆਂ ਪੈਂਦੀਆਂ, ਉਹਨਾਂ ਨੂੰ ਈਵਨ ਡਿਸਮਿਸ ਤੱਕ ਕਰ ਦਿੱਤਾ ਜਾਂਦਾ। ਯਾਨੀ ਹਾਲਤ ਇਹ ਹੈ ਕਿ ਜੇ ਸੱਚ ਦੀ ਕੋਈ ਪਹਿਰੇਦਾਰੀ ਕਰਦਾ ਹੈ ਪੰਜਾਬ ਪੁਲਿਸ ਦਾ ਅਫਸਰ ਜਾਂ ਪੰਜਾਬ ਪੁਲਿਸ ਦਾ ਸਧਾਰਨ ਸਿਪਾਹੀ, ਉਹਨੂੰ ਤਮਗਾ ਮਾਣ-ਤਾਣ ਮਿਲਦੀ ਦੇ ਉੱਤੇ ਉਹਨੂੰ ਸਸਪੈਂਸ਼ਨ ਚੱਲਣੀ ਪੈਂਦੀ ਹੈ। ਇਹ ਹਾਲਤ ਬਣੀ ਹੋਈ ਹੈ। ਇਹਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਪੰਜਾਬ ਪੁਲਿਸ ਦੇ ਉੱਤੇ ਜਿਹੜੀ ਹਕੂਮਤ ਹੈ ਉਹਦਾ ਇੱਕ ਕੁੰਡਾ ਹੈ। ਜਿੰਨੀ ਦੇਰ ਤੱਕ ਰਾਜਸੀ ਕੁੰਡਾ ਪੁਲਿਸ ਤੋਂ ਸਿੱਖਿਆ ਜਾਏਗਾ, ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਨੂੰ ਪੂਰੀ ਤਰ੍ਹਾਂ ਖੁਦ ਮੁਖਤਿਆਰ ਕਰ ਦਿਓ, ਫਿਰ ਵੀ ਪੁਲਿਸ ਜਿਹੜੀ ਹੈ ਜੇ ਉਹਨੂੰ ਪੂਰੀ ਤਰ੍ਹਾਂ ਖੁਦ ਮੁਖਤਿਆਰ ਕਰ ਦਿਓ, ਫਿਰ ਵੀ ਪੁਲਿਸ ਜਿਹੜੀ ਹੈ ਉਹ ਲੋਕਾਂ ਦੀ ਸੇਵਾ ਨਹੀਂ ਕਰੇਗੀ, ਸਗੋਂ ਜ਼ਿਆਦਾ ਜ਼ੁਲਮ ਵੱਧ ਜਾਣਗੇ। ਪਰ ਪੂਰੀ ਤਰ੍ਹਾਂ ਪੁਲਿਸ ਦਾ ਕੰਟਰੋਲ ਭ੍ਰਿਸ਼ਟ ਕਿਸਮ ਦੇ ਸਿਆਸਤਦਾਨਾਂ ਦੇ ਕੋਲ ਹੋਵੇ, ਇਸ ਕਰਕੇ ਦਿੱਕਤ ਪੈਦਾ ਹੁੰਦੀ ਹੈ। ਅੱਜ ਥਾਣਿਆਂ ਦੇ ਵਿੱਚ ਥਾਣੇਦਾਰੀ ਕੌਣ ਕਰ ਰਿਹਾ? ਸਰਕਲ ਦੇ ਜਥੇਦਾਰ ਕਰ ਰਹੇ ਜਿਹੜੇ ਅਕਾਲੀ ਦਲ ਦੇ ਲੀਡਰ ਹੈ। ਯਾਨੀ ਅੱਜ SHO ਜਿਹੜਾ ਉਹ ਨਾਂ ਦਾ SHO ਹੈ, ਅਸਲੀ SHO ਉਸ ਇਲਾਕੇ ਦਾ ਇੰਚਾਰਜ ਹੈ ਜਿਹੜਾ ਅਕਾਲੀ ਦਲ ਨੇ ਬਣਾਇਆ। ਸੋ ਲਾਜ਼ਮੀ ਤੌਰ ਤੇ ਫਿਰ ਸਿਆਸੀ ਤੌਰ ਦੇ ਉੱਤੇ ਬਿਹੇਵ ਲੋਕਾਂ ਨਾਲ ਹੋਏਗਾ। ਸੋ ਸਿਆਸੀ ਜਿਹੜੀਆਂ ਇਸ ਕਿਸਮ ਦੀਆਂ ਪੇਸ਼ਬੰਦੀਆਂ ਆ, ਜਿਹਦੇ ਕੋਲ ਹੁਕੂਮਤ ਹੁੰਦੀ ਹੈ, ਉਹ ਆਪਣੇ ਮੁਤਾਬਕ ਪੁਲਿਸ ਨੂੰ ਵਰਤ ਰਿਹਾ ਹੈ। ਇਹਦੇ ਤੋਂ ਜਿੰਨੀ ਦੇਰ ਤੱਕ ਨਹੀਂ ਬਚਿਆ ਜਾਂਦਾ, ਮਨੁੱਖੀ ਅਧਿਕਾਰਾਂ ਦਾ ਘਾਣ ਏਦਾਂ ਹੀ ਚੱਲਦਾ ਰਹੇਗਾ। ਪੰਜਾਬ ਪੁਲਿਸ ਦਾ ਜਿਹੜਾ ਬਿਹੇਵ ਹੈ, ਉਹਦਾ ਜਿਹੜਾ ਕਿਰਦਾਰ ਹੈ, ਉਹਦੇ ਵਿੱਚ ਇੱਕ ਸਿਫਤੀ ਤਬਦੀਲੀ ਦੀ ਲੋੜ ਹੈ, ਤੇ ਉਹ ਤਬਦੀਲੀ ਵਿਵਸਥਾ ਦੇ ਨਾਲ ਜੁੜੀ ਹੋਈ ਤਬਦੀਲੀ ਹੈ ਜੀ। ਤੇ ਜੀ ਅਗਲੀ ਗੱਲ ਆਪਾਂ ਟਰੱਕੀ ਦੀ ਕਰ ਲਈਏ ਕਿ ਉੱਥੇ ਵੀ ਹਮਲਾ ਹੋਇਆ ਤੇ ਕੁਝ ਲੋਕ ਮਾਰੇ ਗਏ। ਜੀ ਬਹੁਤ ਹੀ ਦੁਖਦਾਇਕ ਖਬਰ ਹੈ। ਅੱਜ ਟੈਰਰਿਜ਼ਮ ਜਿਹੜਾ ਆ, ਦਹਿਸ਼ਤਗਰਦੀ, ਉਹ ਕਿਸੇ ਇੱਕ ਖਿੱਤੇ ਦਾ ਮਾਮਲਾ ਨਹੀਂ ਹੈ, ਉਹ ਨਾ ਪੰਜਾਬ ਦਾ ਨਾ ਭਾਰਤ ਦਾ ਮਾਮਲਾ ਹੈ। ਇਹ ਇੰਟਰਨੈਸ਼ਨਲ ਟੈਰਰਿਜ਼ਮ ਜਿਹੜਾ ਇਸ ਵੇਲੇ ਉਹ ਸਾਰੀ ਦੁਨੀਆ ਵਾਸਤੇ ਇੱਕ ਸੰਕਟ ਦੀ ਸਥਿਤੀ ਬਣੀ ਹੋਈ ਹੈ। ਤੇ ਇਹਦੇ ਵਿੱਚ ਹੁਣ ਤਾਜ਼ਾ ਜਿਹੜੀ ਜਾਣਕਾਰੀ ਆ ਰਹੀ ਹੈ, ਉਹਦੇ 'ਚ ਗਿਣਤੀ ਲਗਾਤਾਰ ਵੱਧ ਰਹੀ ਹੈ। ਤੁਰਕੀ ਦੇ ਵਿੱਚ
ਇੱਕ ਇੰਟਰਨੈਸ਼ਨਲ ਟਰਮੀਨਲ ਜਿਹੜਾ ਆ ਅਤਾਤੁਰਕ ਇਸਤਾਂਬੁਲ ਦਾ ਜਿਹੜਾ ਅਤਾਤੁਰਕ ਇੰਟਰਨੈਸ਼ਨਲ 에ਅਰਪੋਰਟ ਹੈ ਉਹਦੇ ਨੇੜੇ ਬਲਾਸਟ ਹੋਏ ਨੇ ਤੇ ਬਲਾਸਟ ਕੋਈ ਸਧਾਰਨ ਨਹੀਂ ਹੈ। ਇਹਨਾਂ ਦੀ ਜਿਹੜੀ ਵਿਧੀ ਹੈ ਅਸਲ ਦੇ ਵਿੱਚ ਉਹ ਦੁਨੀਆ 'ਚ ਕਿਸ ਕਿਸਮ ਦਾ ਜਨੂਨ ਜਿਹੜਾ ਦਹਿਸ਼ਤਗਰਦੀ ਦਾ ਉਹਨੂੰ ਪ੍ਰਮਾਣਿਤ ਕਰਦੀ ਹੈ ਵਿਧੀ ਜਿਹੜੀ ਹੈ। ਪਹਿਲਾਂ 3 ਲੋਕ ਆਉਂਦੇ ਨੇ ਭਾਵੇਂ ਉਹ ਹਾਲੇ 에ਅਰਪੋਰਟ ਦੇ ਅੰਦਰ ਨਹੀਂ ਜਾ ਸਕੇ, ਜੇ ਉਹ 에ਅਰਪੋਰਟ ਦੇ ਅੰਦਰ ਚਲੇ ਜਾਂਦੇ ਤਾਂ ਕਿੰਨਾ ਵੱਡਾ ਨੁਕਸਾਨ ਹੁੰਦਾ। ਪਹਿਲੀ ਗਿਣਤੀ ਆਈ ਸੀ ਵੀ 36 ਲੋਕ ਮਰੇ, ਉਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਮੌਤਾਂ ਦੀ ਗਿਣਤੀ 80-90 ਤੱਕ ਹੋ ਗਈ ਹੈ। ਜਿਹੜੀ ਵਿਧੀ ਇਹਨਾਂ ਨੇ ਅਪਣਾਈ ਹੈ, 3 ਲੋਕ ਜਿਹੜੇ ਆਏ ਸੁਸਾਈਡ ਬੌਂਬਰਸ ਜਿਹੜਾ ਨੂੰ ਕਿਹਾ ਜਾ ਰਿਹਾ, ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਤੇ ਉਹਦੇ 'ਚ ਬਹੁਤ ਸਾਰੇ ਲੋਕ ਮਾਰੇ ਗਏ। ਉਸ ਤੋਂ ਬਾਅਦ ਇਹਨਾਂ ਨੇ ਤਿੰਨਾਂ ਨੇ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਆਪਣੇ ਆਪ ਨੂੰ ਉਡਾਇਆ। ਇਹ ਵਿਧੀ ਹੈ ਇਹਨਾਂ ਦੀ। ਮੰਨ ਲਓ ਜੇ 에ਅਰਪੋਰਟ ਦੇ ਅੰਦਰ ਨਹੀਂ ਜਾ ਸਕੇ ਤੇ ਇੱਕ ਨੇ 에ਅਰਪੋਰਟ ਟਰਮੀਨਲ ਦੇ ਸਾਹਮਣੇ ਜਿਹੜਾ ਰਸਤਾ ਬਣਿਆ ਹੋਇਆ ਸੀ ਪੈਦਲ ਚੱਲਣ ਵਾਲਿਆਂ ਲਈ, ਉੱਥੇ ਜਾ ਕੇ ਆਪਣੇ ਆਪ ਨੂੰ ਉਡਾਇਆ। ਤੇ ਜਿਹੜਾ ਦੂਜਾ ਸੀਗਾ ਉਹਨੇ ਗੇਟ ਦੀ ਜਿਹੜੀ ਐਂਟਰੈਂਸ ਸੀਗੀ ਜਿੱਥੋਂ ਗੇਟ ਦੇ ਅੰਦਰ ਜਾਈਦਾ, ਅੰਦਰ ਬੜੀ ਦਾ 에ਅਰਪੋਰਟ ਦੇ, ਉੱਥੇ ਆਪਣੇ ਆਪ ਨੂੰ ਉਡਾ ਲਿਆ। ਤੇ ਤੀਜੇ ਨੇ ਪਾਰਕਿੰਗ ਲੋਟ 'ਚ ਆਪਣੇ ਆਪ ਨੂੰ ਉਡਾਇਆ। ਇਹ ਤਿੰਨਾਂ ਥਾਵਾਂ ਤੇ ਥਾਵਾਂ ਉਹ ਸੀ ਜਿੱਥੇ ਬਹੁਤ ਸਾਰੇ ਲੋਕ ਸੀਗੇ ਤੇ ਇਸ ਕਰਕੇ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੋਈ ਜ਼ਖਮੀਆਂ ਦੀ ਗਿਣਤੀ ਵੀ ਦੱਸਿਆ ਜਾ ਰਿਹਾ ਵੀ 150 ਤੋਂ ਜ਼ਿਆਦਾ ਆ ਤੇ 80-90 ਲੋਕ ਮਾਰੇ ਜਾਣ ਦੀ ਹੁਣ ਤੱਕ ਦੀ ਖਬਰ ਹੈ। ਇਹ ਬਹੁਤ ਇੰਪੋਰਟੈਂਟ 에ਅਰਪੋਰਟ ਹੈਗਾ। ਇਹਨੂੰ ਦੁਨੀਆ ਦੇ ਜਿਹੜੇ ਬਹੁਤ ਬਿਜ਼ੀ 에ਅਰਪੋਰਟਸ ਹੈ ਉਹ 'ਚ ਗਿਣਿਆ ਜਾਂਦਾ। ਹਰ ਸਾਲ ਇੱਥੇ 6 ਕਰੋੜ ਤੋਂ ਜ਼ਿਆਦਾ ਲੋਕ ਟਰੈਵਲ ਕਰਦੇ ਹੈ। ਯੂਰਪ ਤੇ ਏਸ਼ੀਆ ਦੇ ਵਿਚਾਲੇ 에ਅਰਪੋਰਟ ਜਿਹੜਾ ਇੱਕ ਪੁਲ ਵਾਂਗ ਇਹ ਕੰਮ ਕਰਦਾ ਤੇ ਹੁਣ ਉੱਥੇ ਆਵਾਜਾਈ ਰੋਕ ਦਿੱਤੀ ਗਈ ਹੈ। ਹਾਲੇ ਕਿਸੇ ਨੇ ਇਹਦੀ ਜ਼ਿੰਮੇਵਾਰੀ ਨਹੀਂ ਲਈ, ਪਰ ਕਿਹਾ ਜਾ ਰਿਹਾ ਹੈ ਉੱਥੋਂ ਦੀ ਸਰਕਾਰ ਵੱਲੋਂ ISIS ਦਾ ਕਾਰਾ ਹੋ ਸਕਦਾ ਹੈ, ਜਦਕਿ ਉੱਥੇ ਤੁਰਕੀ ਦੀ ਗਵਰਨਮੈਂਟ ਜਿਹੜੀ ਹੈ ਤੇ ਕੁਰਦਿਸ਼ ਜਿਹੜੇ ਉੱਥੇ ਦੇ ਲੜਾਕੇ ਹੈ ਉਹਨਾਂ ਵਿਚਾਲੇ ਵੀ ਇਸ ਤਰ੍ਹਾਂ ਦੀ ਜੰਗ ਚੱਲਦੀ ਰਹੀ ਹੈ। ਪਿਛਲੇ ਸਮੇਂ ਸੀਜ਼ ਫਾਇਰ ਸੀ ਉਹ ਖਤਮ ਹੋ ਗਿਆ, ਬਹੁਤ ਸਾਰੇ ਬਲਾਸਟ ਹੋਏ ਹੈ। ਸੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ, ਕਿਤੇ ਵੀ ਕਿਸੇ ਵੇਲੇ ਵੀ ਹਮਲਾ ਜਿਹੜਾ ਹੋ ਜਾਂਦਾ ਹੈ ਤੋਂ ਦੇਖ ਕੇ ਲੱਗਦਾ ਹੈ ਕਿ ਅੱਜ ਦੁਨੀਆ ਦੇ ਵਿੱਚ ਕਿਤੇ ਵੀ ਕੁਝ ਵੀ ਸੁਰੱਖਿਅਤ ਨਹੀਂ ਹੈ। ਇਹਦੇ ਕਾਰਨਾਂ ਦੀ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ ਤੇ ਨਾਲ ਦੀ ਨਾਲ ਉਹਨਾਂ ਕਾਰਨਾਂ ਨੂੰ ਪਛਾਣ ਕੇ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਦੁਨੀਆ ਭਰ ਦੇ ਮੁਲਕਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤੇ ਉਹਨਾਂ ਕਾਰਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਦੁਨੀਆ ਤੇ ਜਿਹੜਾ ਦਹਿਸ਼ਤ ਦਾ ਸਾਇਆ ਉਹਨੂੰ ਹਟਾਇਆ ਜਾ ਸਕੇ। ਜੀ ਬਿਲਕੁਲ ਜੀ, ਦੁਨੀਆ ਭਰ ਦੇ ਵਿੱਚ ਹੀ ਮਨੁੱਖੀ ਅਧਿਕਾਰਾਂ ਦਾ ਕਾਣ ਹੋ ਰਿਹਾ। ਬਹੁਤ ਬਹੁਤ ਧੰਨਵਾਦ ਸੁਸ਼ੀਲ ਜੀ। ਸ਼ੁਕਰੀਆ ਜੀ, ਮਿਹਰਬਾਨੀ। ਸਰੋਤੇ ਸਨ ਸੁਸ਼ੀਲ ਦਸਾਂਝ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਕੁਝ ਖਬਰਾਂ ਦਾ ਐਨਾਲਿਸਿਸ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।